अस्सलाम वालेकुम सत श्री अकाल प्रणाम दोस्तों। मैं नासर कसाना और तुसी देख रहे हो चैनल एक पिंड पंजाब दा। ਅੱਜ ਅਸੀਂ ਸੰਗਤ ਨੂੰ ਲੈ ਕੇ ਪਹੁੰਚੇ ਹਾਂ ਗੁਰਦੁਆਰਾ ਤੰਬੂ ਸਾਹਿਬ। ਇੱਥੇ ਅਸੀਂ ਤੁਹਾਨੂੰ ਸਾਰੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ, ਇੱਥੇ ਰਹਿائشਾਂ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ। ਇਸ ਦੇ ਨਾਲ ਨਾਲ ਨਨਕਾਣਾ ਸਾਹਿਬ ਹੋਰ ਕਿੰਨੇ ਗੁਰਦੁਆਰੇ ਉਹਦੀ ਜਾਣਕਾਰੀ ਵੀ ਤੁਹਾਨੂੰ ਦੇਵਾਂਗੇ, ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ। ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਸੁੱਚਾ ਸੌਦਾ ਜਿਹੜਾ ਗੁਰਦੁਆਰਾ ਉਹਦੇ ਵੀ ਦਰਸ਼ਨ ਕਰਵਾਵਾਂਗੇ। ਸਾਡੇ ਨਾਲ ਜੁੜੇ ਰਹੋ ਜੀ, ਸਾਡੀ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ। ਇਹ ਦਰਖਤਾਂ ਦੀ ਨਿਸਬਤ ਨਾਲ ਤੰਬੂ ਸਾਹਿਬ ਨਾਂ ਪਿਆ ਜੀ ਇਹਦਾ। ਬਿਲਕੁਲ ਤੰਬੂ ਦੀ ਤਰ੍ਹਾਂ ਇਹ ਦਰਖਤ ਸੀਗੇ। ਹਾਂਜੀ ਹਾਂਜੀ, ਇਹ ਉਹੀ ਦਰਖਤ ਆ ਜੀ। ਤੰਬੂ ਸਾਹਿਬ ਇਹਦੇ ਕਰਕੇ ਨਾਮ ਪਿਆ ਹੈਗਾ। ਗੁਰਦੁਆਰਾ ਤੰਬੂ ਸਾਹਿਬ ਦਾ ਆ ਏਰੀਆ ਮੇਰਾ ਨਹੀਂ ਖਿਆਲ ਕਦੇ ਪਹਿਲੇ ਕਿਸੇ ਨੇ ਕਿਸੇ ਵੀਡੀਓ 'ਚ ਵੀ ਦੇਖਿਆ ਹੋਵੇਗਾ। ਇਹ ਬਿਲਕੁਲ ਹੀ ਸਾਈਡ ਤੇ ਪੈ ਜਾਂਦਾ, ਇੱਧਰ ਬਹੁਤ ਘੱਟ ਆਉਂਦੇ ਆ ਲੋਕ। ਅਸੀਂ ਤੁਹਾਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਤੁਸੀਂ ਪਹਿਲੇ ਕਦੇ ਨਹੀਂ ਦੇਖੀਆਂ। ਕਿਹੜਾ ਇਲਾਕਾ ਜੀ? ਸਾਡਾ ਇਲਾਕਾ ਮੋਗਾ ਜੀ। ਮੋਗਾ। ਕੀ ਬਾਤ ਹੈ। ਮੇਰਾ ਲੁਧਿਆਣਾ ਜ਼ਿਲ੍ਹਾ ਜੀ। ਠੀਕ ਹੈ ਹਾਂਜੀ ਆ ਨਾਲ ਹੀ ਆ, ਇੱਕ ਜ਼ਿਲ੍ਹਾ ਤੁਹਾਡਾ, ਦੂਜਾ ਜ਼ਿਲ੍ਹਾ ਸਾਡਾ। ਹੋਰ ਸੁਣਾਓ ਕਿਹੜਾ ਪਿੰਡ ਆ ਜੀ ਮੋਗੇ 'ਚ? ਮੇਰਾ ਪਿੰਡ ਟੁੱਟੀ ਕੇ ਜੀ। ਟੁੱਡੀ ਕੇ ਮਸ਼ਹੂਰ ਪਿੰਡ ਜੀ। ਹਾਂਜੀ ਜੀ ਇਹਦਾ ਤਾਂ ਹੈਗਾ ਕਾਲਾ। ਹਾਂ ਟੁੱਡੀ ਕੇ ਤਾਂ ਮਸ਼ਹੂਰ ਆ ਜੀ, ਰਾਈਟਰ ਬਹੁਤ ਵੱਡੇ ਰਾਈਟਰ ਹਨਾ। ਉਹ ਕਬੱਡੀ ਹੈ ਨਾ, ਬੁਲਾਰੇ ਕਮੈਂਟਰੇਟਰ ਦੀ ਕਮੈਂਟਰ ਟੁੱਡੀ ਕੇ ਦੇ ਨਾ। ਨਹੀਂ ਆਪਣਾ ਕਮਲ ਜਸਵੰਤ ਕਮਲ। ਹਾਂ ਜਸਵੰਤ ਕਮਲ ਜੀ ਵੀ ਵੱਡੇ ਨਾਵਲਕਾਰ। ਹਾਂ ਵੱਡਾ ਨਾਮ ਰਿਹਾ ਉਹਨਾਂ ਦਾ ਵੀ। ਬਿਲਕੁਲ ਬਿਲਕੁਲ। ਉਹ ਸਾਰੇ ਠੀਕ ਹੈ ਭੈਣ? ਕਿਵੇਂ ਰਿਹਾ ਯਾਤਰਾ? ਠੀਕ ਕਰ ਰਹੀ ਹੈ। ਪਿੰਡਾ ਪੁੰਡਾ ਜੀ ਗਏ? ਨਹੀਂ ਹਜੇ ਲੈ ਕੇ ਗਏ ਕਿਸਾਨ ਜਾਣਾ ਕਿਆ ਚਾਹੀ ਹੋ? ਕੱਲ ਆਏ ਸੀਗੇ। ਅੱਛਾ ਕੱਲੇ ਆਏ ਸੀ। ਕੱਲ ਦੇ ਪੁੱਤਰ ਦੇ ਲਾਹੌਰ। ਕਿੰਨੇ ਦਿਨ ਦੇ ਹੁਣ ਨੇ? ਅਸੀਂ ਅੱਜ ਤੋਂ ਬਿਨਾ 4 ਦਿਨ ਹੋਰ ਆਵਾਂਗੇ। 4 ਦਿਨ ਹੋ ਗਏ ਬਸ। ਕੁਛ ਹੀ ਤਾਂ ਹੱਥ ਲਾਉਣਾ ਹੈ। ਇੱਕ ਹਫ਼ਤੇ ਦੇ। ਕੱਲ ਰਾਤ ਕਿਤੇ ਕਿਤੇ ਲੈ ਗਏ ਸੀ? ਰਾਤੀ ਤਾਂ ਲਾਹੌਰ ਹੀ ਫਿਰੇ ਆ। ਹਾਂ ਬਸ ਅੱਜ ਹੀ ਆਏ ਇੱਧਰ। ਸੋ ਇਹ ਕਸਾਣਾ ਸਾਹਿਬ ਮੇਰਾ ਤੀਜਾ ਗਿੜਾ ਤੇ ਇਹ ਹੀਰੋ ਨੇ ਜੀ ਇੱਥੇ ਦੇ। ਤੇ ਔਰ ਸਾਡੇ ਹੀਰੋ ਬੜੇ ਫਿਰਦੇ ਨੇ ਕਿਉਂਕਿ ਰੀਜਨ ਕੀ ਆ, ਪਿਛੜਿਆਂ ਨੂੰ ਮਿਲਾਉਣ ਵਾਲੇ ਲੋਕ ਨੇ ਇਹ। ਤੇ ਸਾਡੇ ਲਈ ਤਾਂ ਦਰਵੇਸ਼ ਨੇ ਜੀ। ਤੇ ਔਰ ਦੂਜੀ ਗੱਲ ਆ, ਜਿਹੜਾ ਇਹ ਕੰਮ ਕਰਦੇ ਨੇ ਨਾਲ ਆ ਕੇ ਸੰਗਤ ਦੇ ਦਰਸ਼ਨ ਕਰਾਉਂਦੇ ਨੇ, ਫਿਰ ਪ੍ਰਾਹੁਣਚਾਰੀ ਕਰਦੇ ਨੇ, ਉਹਦੀ ਰੀਸ ਆ ਜੀ। ਜੀ ਤੇ ਮੈਂ ਤੁਹਾਡੇ ਉੱਧਰੋਂ ਲੁਧਿਆਣਾ ਜ਼ਿਲ੍ਹੇ ਤੋਂ ਹੀ ਆ। ਮੇਰਾ ਪਿੰਡ ਪੈਂਦਾ ਸਮਰਾਲਾ ਦੇ ਕੋਲ। ਕਿਹੜਾ ਪਿੰਡ? ਮੁਸ਼ਕਾਬਾਦ ਸੀ ਨਹੀਂ ਆ। ਮੈਂ ਉੱਥੇ ਫਿਲਮਾਂ 'ਚ ਕੰਮ ਕਰਦਾ, ਤੁਸੀਂ ਦੇਖੀ ਆਉਣਗੀਆਂ ਫਿਲਮਾਂ। ਇਹਨਾਂ ਨੇ ਦੱਸਿਆ ਸੀ ਮੂਸੇ ਜੱਟ ਫਿਲਮ। ਮੂਸਾ ਜੱਟ ਫਿਲਮ ਦੇ ਵਿੱਚ ਉਹਦੇ ਪਿਓ ਦਾ ਰੋਲ ਵੀ ਮੈਂ ਹੀ ਕੀਤਾ ਸੀ। ਹੋਰ ਵੀ ਬਹੁਤ ਸਾਰੀਆਂ ਫਿਲਮਾਂ, ਕੋਈ ਇੱਕ ਫਿਲਮ ਨਹੀਂ, ਹਜ਼ਾਰਾਂ ਫਿਲਮਾਂ। ਤੇ ਮੈਂ ਹੁਣ ਇੱਥੇ ਆਇਆ ਹੋਇਆ ਕਿਸਾਨ ਅੰਦੋਲਨ ਦੇ ਵਿੱਚ ਬੜਾ ਇਹਨਾਂ ਦਾ ਹਿੱਸਾ ਰਿਹਾ। ਜਦੋਂ ਆਪਣੇ ਸਨੀ ਦਿਓਲ ਦੇ ਘਰ ਘੇਰਨਾ, ਜਹਾਜ਼ਾਂ 'ਚ ਪ੍ਰਚਾਰ ਕਰਨਾ। ਅੱਛਾ ਜੇ ਤੁਸੀਂ ਦੇਖਿਆ ਹੁਣ ਵੀਡੀਓ ਉਹ ਵੀ ਹੈ ਜੀ। ਹਾਂਜੀ ਹਾਂਜੀ ਧਰਨੇ ਦੇ ਵਿੱਚ ਜੀ, ਉਹ ਜਹਾਜ਼ਾਂ 'ਚ। ਜੀ 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 ਹਾਂਜੀ ਹਾਂਜੀ ਉਹੀ ਪਿਆ। ਤੇ ਮੈਂ ਫਿਲਮਾਂ ਵੀ ਕਰਦਾ। ਤੇ ਆਪਣੇ ਹੁਣ ਮੈਂ ਇੱਥੇ ਆਇਆ ਹੋਇਆ ਜਿੱਥੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਨੇ ਪੂਰੀ ਦੁਨੀਆ ਦੇ ਵਿੱਚ, ਉੱਥੇ ਉੱਥੇ ਜਾ ਰਹੇ ਆ ਬਾਬੇ ਨਾਨਕ ਦੀਆਂ ਪੈੜਾ ਪ੍ਰੋਗਰਾਮ ਲੈ ਕੇ। ਤੇ ਅੱਜ ਮੈਂ ਸ਼ੁਰੂਆਤ ਇਹਦੀ ਨਨਕਾਣਾ ਸਾਹਿਬ ਤੋਂ ਕੀਤੀ ਸੀਗੀ। ਤੇ ਉਹ ਹੁਣ ਮੈਂ ਪੂਰੇ ਜਿਹੜਾ ਯੂਕੇ ਤੱਕ ਜਿਹੜਾ ਆਪਾਂ ਗੇੜਾ ਲਾਵਾਂਗੇ ਇਸ ਵਿਸ਼ੇ ਤੇ। ਹਾਂ ਤੁਸੀਂ ਕਿੱਥੇ ਕਿਹੜੀ ਕੰਟਰੀ ਤੇ? ਕੈਨੇਡਾ ਰਹਿ ਰਹੇ ਹੋ? ਠੀਕ ਹੈ। ਫਿਰ ਆਪਾਂ ਯੂਕੇ ਤੱਕ ਰਹਾਂਗੇ ਜੀ। ਯੂਕੇ ਤੱਕ ਜਾਵਾਂਗੇ, ਯੂਰਪ ਆ ਜਾਂਦਾ, ਅਫਗਾਨਿਸਤਾਨ ਆ ਗਿਆ, ਕਜ਼ਾਕਿਸਤਾਨ ਆ ਗਿਆ, ਫਿਰ ਸ਼੍ਰੀਲੰਕਾ ਹੋ ਗਿਆ, ਚਾਈਨਾ ਹੋ ਗਿਆ। ਇਹ ਕਜ਼ਾਕਿਸਤਾਨ ਦੇ ਵਿੱਚ ਵੀ ਕਿਤੇ ਬਿਲਕੁਲ ਜੀ ਬਿਲਕੁਲ ਬਿਲਕੁਲ। ਆ ਮੋਟਰਸਾਈਕਲ ਸਾਈਡ ਤੇ ਕਰ ਦੋ ਬਿਲਕੁਲ ਜੀ। ਹਾਂ ਬਹੁਤ। ਹਾਂ ਬਲੋਚਿਸਤਾਨ ਹੈ, ਇੱਧਰ ਆ ਗਏ ਆ ਸਿੰਧ ਆ ਗਏ, ਗੁਜਰਾਤ ਵਾਲੇ ਪਾਸੇ ਬਹੁਤ ਆ ਗਏ। ਛੋਟਾ ਟੂਰ ਸ਼ੁਰੂ ਆ ਤੇ ਹੁਣ ਲਗਾਤਾਰ ਫਿਰ ਚੱਲੂਗਾ। ਹਾਂਜੀ ਹਾਂਜੀ ਮੇਰਾ ਸ਼ੁਰੂਆਤ ਕਰਤੀ ਜੀ। ਹੁਣ ਇਹ 2-3 ਸਾਲ ਚੱਲੂਗਾ ਜੀ ਲਗਾਤਾਰ। 2-3 ਸਾਲ ਲੱਗ ਜਾਣਗੇ। ਹੱਦ ਛੋਟੀ ਜਗ੍ਹਾ ਬਾਬਾ ਨਾਨਕ 80,000 ਕਿਲੋਮੀਟਰ 24 ਸਾਲ ਉਹਨੂੰ ਕਵਰ ਕਰਨ ਵਾਸਤੇ 2-3 ਸਾਲ ਤਾਂ ਲੱਗਣਗੇ ਹੀ। ਸੌਖਾ ਨਹੀਂ ਪਿਆ। ਵੱਡਾ ਕੰਮ, ਵੱਡਾ ਪ੍ਰੋਜੈਕਟ। ਟੀਮ ਹੈ ਕੁਝ? ਨਹੀਂ ਨਹੀਂ ਮੈਂ ਇਕੱਲੇ ਆਇਆ ਜੀ। ਅੱਗੇ ਜਾ ਕੇ ਫਿਰ ਕਿਉਂਕਿ ਮੈਨੂੰ ਵੀਜ਼ਾ ਮੇਰਾ ਇਕੱਲੇ ਦਾ ਹੀ ਕਲੀਅਰ ਹੋਇਆ ਸੀ, ਮੇਰੇ ਨਾਲ ਦੇ ਸਾਥੀ ਦਾ ਕਲੀਅਰ ਨਹੀਂ ਹੋਇਆ। ਤੇ ਮੈਨੂੰ ਫਿਰ ਐਂਟਰੀ ਮਿਲ ਗਈ ਸੀ, ਉਹਨੂੰ ਨਹੀਂ ਮਿਲੀ। ਤੇ ਫਿਰ ਗਾਹਾਂ ਜਿਹੜੇ ਹੋਰ ਕੰਟਰੀਆਂ ਹੋਣਗੀਆਂ ਜਿੱਥੇ ਜਿੱਥੇ ਵੀ ਜਿਹਨੂੰ ਵੀਜ਼ੇ ਮਿਲ ਜਾਣਗੇ, ਉਹ ਆਪਣਾ ਕੰਮ ਜਾਰੀ ਰੱਖੂਗਾ, ਇਹਨੂੰ ਬੰਦ ਨਹੀਂ ਕਰੂਗਾ। ਪਾਕਿਸਤਾਨ 'ਚ ਕਿੰਨਾ ਸਟੇ ਹੈ? ਹਾਂ ਪਾਕਿਸਤਾਨ ਮਹੀਨਾ ਇੱਕ ਪੂਰਾ। ਤੇ 10 ਦਿਨ ਅੱਜ ਲਗਭਗ ਹੋ ਗਿਆ ਮੈਨੂੰ। ਤੇ ਕਾਫੀ ਗੁਰਦੁਆਰੇ ਮੈਂ ਕਵਰ ਕਰ ਲਏ ਨੇ। ਤੇ ਅੱਜ ਅਸੀਂ ਇੱਕ ਨਵਾਂ ਵੀਜ਼ੇ ਲੈਣ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਰਾਵਲਪਿੰਡੀ ਹੋਰ ਵਗੈਰਾ ਦੀ। ਉਹ ਸਾਨੂੰ ਕਿਸੇ ਬੰਦੇ ਨੇ ਗਾਈਡ ਕੀਤਾ ਕਿ ਜਿਹੜੇ ਜਗ੍ਹਾਵਾਂ ਦੇ ਵੀਜ਼ੇ ਨਹੀਂ ਮਿਲਦੇ ਤੁਹਾਨੂੰ, ਉਹ ਇੱਥੇ ਆ ਕੇ ਵੀ ਤੁਸੀਂ ਅਪਲਾਈ ਕਰਕੇ ਤੁਸੀਂ ਲੈ ਸਕਦੇ ਹੋ। ਤੁਹਾਨੂੰ ਬਚ ਜਾਂਦਾ। ਹਾਂ ਇਦਾਂ
ਫਿਰ ਤੁਸੀਂ ਬਾਇਆ ਅੰਮ੍ਰਿਤਸਰ ਰਹੀ ਹੋਏ ਹਾਂ ਗੱਡੀ ਦੇ ਆਏ ਜੀ, ਜੀ। ਮਤਲਬ ਉਧਰ ਗੱਡੀ ਸਾਨੂੰ ਡ੍ਰੌਪ ਹਾਂ ਉੱਥੇ ਤੱਕ ਗੇਟ ਤੱਕ ਇੱਧਰੋਂ ਇਹਨਾਂ ਨੇ ਪਿਕ ਕਰ ਬਿਲਕੁਲ ਇਹਨਾਂ ਨੇ ਪਿਕ ਕਰ ਲੈਣਾ ਹੁੰਦਾ ਅੱਗੇ ਬੈਠੇ ਹੀ ਨੇ ਇਨਸਾਨਾਂ ਦਾ ਹਾਂ ਸੋ ਵਧੀਆ ਇਨਸਾਨ ਨੇ ਜੀ ਵਧੀਆ ਇਹਨਾਂ ਦਾ ਕੰਮ ਆ ਔਰ ਅੱਛਾ ਤੇ ਮਿਲਾਉਂਦੇ ਨੇ ਵਿਛੜਿਆਂ ਨੂੰ ਆ ਮਾਦਪੁਰ ਵਾਲੇ ਕਦੋਂ ਭਜਾਤੇ ਨੇ ਤੇ ਕਦੋਂ ਆਏ ਮੈਨੂੰ ਪਤਾ ਹੀ ਲੱਗਿਆ ਉਹ ਬਸ 1-2 ਦਿਨ ਹੀ ਰਹੇ ਆ। ਇੱਕ ਦੋ ਦਿਨ ਹਾਂ। ਉਹ ਉੱਥੇ ਤਾਂ ਇਲੈਕਸ਼ਨ ਦੇ ਪਿੰਡੇ ਦਿਨਾਂ ਆਏ। ਵਿੱਚ ਨਾ ਸਖਤੀ ਬੜੀ ਹੋਈ ਜੀ ਉਹ ਡਰੀ ਮਾਰ ਗਏ। ਅੱਛਾ ਉਹ ਉਹਦੇ ਦਿਨਾਂ ਚ ਆਏ ਇਲੈਕਸ਼ਨ ਵਾਲੇ ਦਿਨ ਆਏ ਆ। ਇਲੈਕਸ਼ਨ ਵਾਲੇ ਦਿਨ ਬਸ 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 ਹਾਲਾਂਕਿ ਉਦੋਂ ਕੋਈ ਨੈਟਵਰਕ ਵੀ ਨਹੀਂ ਸੀਗਾ, ਅਸੀਂ ਸਬੱਬੀ ਇੱਕ ਦੂਜੇ ਨੂੰ ਜੁਆਇਨ ਕੀਤਾ। ਜੀ ਜੀ ਬਗੈਰ ਮੋਬਾਈਲ ਤੋਂ ਤਾਂ ਬੰਦਾ ਇੱਕ ਔਰ ਤਾਂ ਜਮੇ ਵਿਚਾਰ ਆ ਉਹ ਨਹੀਂ ਲੱਭ ਸਕਦਾ ਹੈਗਾ। ਚਲੋ ਕੁਝ ਖਾਣਾ ਪੀਣਾ ਪੈਣਾ ਆਓ ਸੇਵਾ ਕਰੀਏ ਕਿਸੇ ਦੀ ਸਾਰਾ ਕੁਝ ਕਾਲੇ ਲੰਗਰ ਗੁਰਦੁਆਰਾ ਤੰਬੂ ਸਾਹਿਬ ਦੇ ਵਿੱਚ ਆ ਇੱਕ ਨਵਾਂ ਗੁਰਦੁਆਰਾ ਬਣ ਰਿਹਾ ਜੀ, ਬਹੁਤ ਬੜਾ ਦੱਸੀ ਹੋ ਰਹੀ ਖੁੱਲਾ ਡੁੱਲਾ। ਇਹ ਗੁਰਦੁਆਰਾ ਵੀ ਕੁਝ ਮਹੀਨਿਆਂ ਤੱਕ ਜਾਂ 1 ਸਾਲ ਦੇ ਰਾਉਂਡ ਬੋਰਡ ਤਿਆਰ ਹੋ ਜਾਏਗਾ ਜੀ। ਇਹ ਗੁਰਦੁਆਰਾ ਤੰਬੂ ਸਾਹਿਬ ਦੀਆਂ ਰਿਹਾਇਸ਼ਾਂ ਜੀ। ਇੱਥੇ ਜਦੋਂ ਸੰਗਤਾਂ ਆਉਂਦੀਆਂ ਚੜ੍ਹਦੇ ਪੰਜਾਬ ਤੋਂ ਜਾਂ ਬਾਹਰੋਂ ਉਹ ਫਿਰ ਇੱਥੇ ਸਟੇ ਕਰਦੀਆਂ। ਇੱਥੇ ਬਿਲਕੁਲ ਫ੍ਰੀ ਸਟੇ ਆ ਜੀ, ਕੋਈ ਪੈਸਾ ਨਹੀਂ ਲੈਂਦੇ ਨਾ, ਮਤਲਬ ਕਿਸੇ ਕਿਸਮ ਦੀ ਕੋਈ ਇੱਥੇ ਚਾਰਜਿੰਗ ਆ। ਬੇਸ਼ੱਕ ਏਸੀ ਰੂਮ ਹੀ ਕਿਉਂ ਨਾ ਹੋਣ, ਫ੍ਰੀ ਆ, ਟੋਟਲ ਫ੍ਰੀ ਆ ਜੀ। ਇਹ ਇੱਧਰਲੀ ਸਾਈਡ ਤੇ ਵੀ ਤੁਹਾਨੂੰ ਦਿਖਾਣੇ ਕਿਹੜੀਆਂ ਖੂਬਸੂਰਤ ਇਹ ਵੀ ਰਿਹਾਇਸ਼ਾਂ ਹੀ ਆ। ਇੱਥੇ ਵੀ ਜਦੋਂ ਸੰਗਤਾਂ ਜਦੋਂ ਰਸ਼ ਪੈਂਦਾ ਆ ਫਿਰ ਇੱਥੇ ਆ ਕੇ ਨਾ ਸਟੇ ਕਰਦੀਆਂ। ਕਾਫੀ ਖੁੱਲੀ ਜਗ੍ਹਾ ਆ। ਇਹ ਗੁਰਦੁਆਰਾ ਤੰਬੂ ਸਾਹਿਬ ਆ ਜੀ। ਇਹ ਅਗਲੀ ਸਾਈਡ ਤੇ ਫਿਰ ਜਿਹੜੀਆਂ ਰਿਹਾਇਸ਼ਾਂ ਹੀ ਆ, ਇਹ ਵੀ ਕਾਫੀ ਲੰਬੇ ਚੌੜਾ ਮਤਲਬ ਸਿਲਸਿਲਾ, ਕਾਫੀ ਕਮਰੇ ਬਣਾਏ ਹੋਏ ਆ ਇੱਥੇ। ਇੱਥੇ ਦੀਆਂ ਰਿਹਾਇਸ਼ਾਂ ਵੀ ਜਿਹੜੀਆਂ ਬਿਲਕੁਲ ਫ੍ਰੀ ਆ। ਮਤਲਬ ਟੋਟਲ ਕਿਸੇ ਵੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਤੁਸੀਂ ਜਾਂਦੇ ਆ, ਰਿਹਾਇਸ਼ ਕਰਦੇ ਆ, ਉੱਥੇ ਤੁਹਾਡੇ ਕੋਲ ਕੋਈ ਰੁਪਈਆ ਨਹੀਂ ਲਿਆ ਜਾਂਦਾ। ਲੰਗਰ ਤੇ ਹੈ ਹੀ ਫ੍ਰੀ ਆ ਨਾ ਜੀ, ਰਿਹਾਇਸ਼ਾਂ ਵੀ ਫ੍ਰੀ ਆ। ਖੂਬਸੂਰਤ ਤੇ ਆਰਾਮ ਦੇ ਮਤਲਬ ਬਹੁਤ ਕਿਸੇ ਅੱਛੇ ਹੋਟਲ ਨਾਲੋਂ ਘੱਟ ਨਹੀਂ ਹੈਗਾ ਜੀ ਇੱਥੇ ਦਾ ਸਟੇ ਜਿਹੜਾ। ਜਿਹੜੇ ਵੀ ਬਾਹਰ ਦੇ ਸਾਡੇ ਵੀਰ ਭਰਾ ਆਉਂਦੇ ਆ, ਸੰਗਤਾਂ ਆਉਂਦੀਆਂ, ਉਹਨਾਂ ਨੇ ਅਗਰ ਗੁਰਦੁਆਰਾ ਸਟੇ ਕਰਨਾ ਹੋਵੇ ਤਾਂ ਕੋਈ ਮਸਲਾ ਨਹੀਂ ਹੈਗਾ। ਬੜੀ ਬਿਹਤਰੀਨ ਇੱਥੇ ਉਹਨਾਂ ਨੂੰ ਅਕੋਮੋਡੇਸ਼ਨ ਮਿਲ ਸਕਦੀ ਆ ਤੇ ਰੈਂਟ ਵੀ ਕੋਈ ਨਹੀਂ। ਪਾਕਿਸਤਾਨ 'ਚ ਇੱਕ ਹੋਰ ਗੁਰਦੁਆਰੇ ਦੀ ਤਾਮੀਰ ਜਿਹੜੀ ਆ ਬੜੀ ਜ਼ੋਰੋ ਸ਼ੋਰ ਨਾਲ ਹੋ ਰਹੀ ਹੈ ਜੀ। ਵਾਧਾ ਹੋ ਗਿਆ ਗੁਰਦੁਆਰੇ ਦਾ। ਇਹ ਮਾਸ਼ਾਅੱਲਾ ਬਹੁਤ ਪਿਆਰਾ ਸਟਰਕਚਰ ਹੈ। ਦੇਖੋ ਜਦੋਂ ਬਣੇਗਾ ਕਿੰਨਾ ਖੂਬਸੂਰਤ ਲੱਗੇਗਾ, ਮੁਕੰਮਲ ਹੋ ਜਾਏਗਾ। ਇਹ ਜੀ ਗੁਰਦੁਆਰਾ ਮਾਲਜੀ ਸਾਹਿਬ, ਗੁਰਦੁਆਰਾ ਮਾਲਜੀ ਸਾਹਿਬ। ਭਾ ਕਰ ਲਿਆ ਇਹਨਾਂ ਨਾਲ ਮਰੂਦਾਂ ਦਾ? ਕਰ ਲੈਣਾ ਸੀ ਭਾ। ਕਿਲੋ 150 ਨੂੰ ਕਿਲੋ ਅੱਛਾ ਕਿਲੋ ਹਾਂ ਕਿਲੋ ਕਿਲੋ 150 ਨੂੰ ਰਾਤ ਵੀ ਧੋਣਾ ਤਾਂ ਨਹੀਂ ਗਏ ਪਹਿਲੇ ਹੀ ਧੋਤੇ ਆ। ਆ ਲਾ ਦੋ ਫੇਟਾ ਓਕੇ ਗੁਰਦੁਆਰਾ ਮਾਲਜੀ ਸਾਹਿਬ। ਇਹ ਛੋਟੇ ਛੋਟੇ ਗੁਰਦੁਆਰੇ ਬਹੁਤ ਘੱਟ ਲੋਕਾਂ ਨੇ ਦੇਖੇ ਆ ਜੀ। ਇੱਥੇ ਆਉਣ ਵਾਲੇ ਅਕਸਰ ਯਾਤਰੀ ਤਾਂ ਦੇਖ ਲੈਂਦੇ, ਲੇਕਿਨ ਜਿਹੜੇ ਯੂਟਿਊਬਰ ਆ ਉਹ ਬਹੁਤ ਘੱਟ ਇਹਨਾਂ ਦਾ ਗੁਰਦੁਆਰਿਆਂ ਤੱਕ ਪਹੁੰਚਦੇ ਆ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਵਿੱਤਰ ਸਥਾਨ ਤੇ ਗੁਰਦੁਆਰਾ ਮਾਲਜੀ ਸਾਹਿਬ, ਹਾਂਜੀ ਇਸ ਪਵਿੱਤਰ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 14 ਸਾਲ ਦੀ ਉਮਰ 'ਚ ਆਪਣਾ ਮੱਝਾਂ ਗਾਵਾਂ ਚਾਰਦੇ ਸੀ। ਇੱਕ ਵਾਰ ਚਾਰਦੇ ਹੋਏ ਇੱਕ ਜਨ ਦੇ ਤਲੇ ਪਰਮਾਤਮਾ ਦੇ ਬਗਦੇ 'ਚ ਲੜ ਗਏ ਸਨ। ਜਦੋਂ ਸੂਰਜ ਨੇ ਆਪਣਾ ਬਦਲਿਆ, ਬਾਬਾ ਜੀ ਦੇ ਮੂੰਹ ਕੋ ਤੇ ਡੁੱਬ ਆਇਆ ਤੇ ਇੱਕ ਜਾਲੋਂ ਸੇ ਕਮਿਆਰ ਸੱਪ ਨਿਕਲ ਕੇ ਬਾਬਾ ਜੀ ਤੇ ਮੂੰਹ ਕੋ ਤੇ ਛਾਲ ਕੀਤੀ ਸੀ ਜੀ। ਅੱਛਾ। ਤੇ ਇੱਥੇ ਜਿਹੜਾ ਰਾਏ ਬਲਾਰ, ਰਾਏ ਬੋਏ ਤਲਵੰਡੀ ਦੇ ਪਹਿਲੇ ਨਨਕਾਣਾ ਸਾਹਿਬ ਨਾਮ ਨਹੀਂ ਸੀ, ਰਾਏ ਬੋਏ ਤਲਵੰਡੀ ਨਾਮ ਸੀ। ਤੇ ਰਾਏ ਬੋਏ ਤਲਵੰਡੀ ਦੇ ਹਾਕਮ ਰਾਏ ਬਲਾਰ ਜੀ ਇੱਥੇ ਪਹੁੰਚ ਕੇ ਇਹ ਕੋਤਕ ਆਂਕੋ ਸੇ ਦੇਖ ਕੇ ਬੜਾ ਹੈਰਾਨ ਹੋ ਗਿਆ ਤੇ ਨੇੜੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ
गुरु नानक साहब तो श्रद्धालु बन के राय बलाल जी के पास से 1500 मरबा जमीन सी 750 मरबा गुरु नानक ने नाम की थी। गुरुद्वारे माल जी साहब इतने लंगर भी चल रहा है, सब कुछ ते रौनक ना रौनक है, ते सेवाएं भी चल रहे हैं, 24 घंटे लंगर भी चल रहे हैं, सेवादार भी हैं। वाहिगुरु जी का खालसा वाहिगुरु जी की फतेह जी। बहुत खालसा वो तंबू साहब जरा बाबा जी ने ते अपना ਇਹਦੇ ਪਿਓ ਨੇ ਸੋਚਿਆ ਕਿ ਬਾਬਾ ਜੀ ਜਵਾਨ ਹੋ ਗਿਆ ਨੇ ਕਾਰੋਬਾਰ ਦੇ ਸੋਚਣਾ ਚਾਹੀਦਾ ਸੀ ਤੇ ਆਪ ਆਪਣੇ ਪਿਓ ਨੇ 20 ਰੁਪਏ ਦੇ ਕੇ ਬਾਬਾ ਜੀ ਦੇ ਕਿ ਤੂੰ ਜਾ ਆਪਣਾ ਕਾਰੋਬਾਰ ਕਰੋ। ਜਿਹੜਾ ਸੱਚਾ ਸੌਦਾ ਹੈ ਫਰੂਖਾਬਾਦ ਨਾਲ ਮਰਦਾਨਾ ਵੀ ਸੀ, ਉੱਥੇ ਚਲੇ ਗਏ। ਇਹ ਤੇ ਜਿਹੜਾ ਸਾਧੂ ਫਕੀਰ ਬੇਟੇ ਸੀ ਪਰਮਾਤਮਾ ਦੇ ਭਗਤੀ ਕਰਦੇ ਸੀ ਤੇ ਇਹਦੇ ਨਾਲ ਗੱਲ ਹੋ ਗਿਆ, ਭੋਗ ਬਿਲਾਸ ਹੋ ਗਿਆ ਕਿ ਤੁਸੀਂ ਇੱਥੇ ਬੈਠੇ ਹੋ ਕੀ ਕਰਦੇ ਹੋ? ਕਿ ਅਸੀਂ ਅੱਲਾ ਦੇ ਨਾਮ ਪਰਮਾਤਮਾ ਦੇ ਯਾਦ ਵਿੱਚ ਅਸੀਂ ਬੈਠੇ ਹਾਂ ਕਿ 3 दिन हो गए साढ़े कोई खाना पीना कुछ नहीं खाया। बाबा जी ने क्या किया, इससे करा सौदा कोई नहीं है। मरदाना ने भेजा, मरदाना भेजा कि जा तुसी लंगर सामान ले के आओ ते वो भी बिठाए ते गुरु नानक साहब बैठ गया, उन्होंने सच उपदेश दे के ते मरदाना वापस आके लंगर का सामान लंगर तैयार के उन्होंने लंगर चकाया। वापस आके जरा तंबू साहब गुरुद्वारे च एक जंट है ते ओते चुप गया बाबा जी। मरदाना दे एदा घर गया, ओदा प्यो नूं पता लगे कि यार मेरे बेटे ने ऐसा काम किया। वो गुस्से विच आके ते गुरु नानक साहब ने तपड़ मारी, गुस्से च आ गए ते बाबा कल्याण दास ने फिर दूसरा हुआ चुका है तो बिलानी पहुंच गए कि नहीं सन ये परमात्मा का रूप है, ऐसा तपड़ नहीं लगता। ये तो अवाम बंदा ना समझो कि कोई अवाम बंदा है। ते राय बलाल ने कहा कि जिदा नुकसान होया तू सारे को ले सकते हो, मगर बाबा जी ने कुछ नहीं कहता। वाहिगुरु जी का खालसा वाहिगुरु जी की। ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਸੰਗਤ ਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਸੱਚਾ ਸੌਦਾ, ਜਿੱਥੇ ਪਹੁੰਚ ਕੇ ਅਸੀਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ। ਇਸ ਦੇ ਨਾਲ ਨਾਲ ਪਾਕਿਸਤਾਨ ਦੀ ਖੂਬਸੂਰਤੀ, ਪਾਕਿਸਤਾਨ ਦੇ ਖੂਬਸੂਰਤ ਰੋਡ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਔਰ ਜੇਕਰ ਤੁਸੀਂ ਵੀ ਪਾਕਿਸਤਾਨ ਦੇ ਵਿੱਚ ਟਰੈਵਲ ਐਂਡ ਟੂਰ ਦੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਜੇ ਬੈਕਗ੍ਰਾਉਂਡ ਸਾਡਾ ਮਖੂ ਆ ਹਾਂਜੀ, ਤੋਂ ਉੱਥੋਂ ਇੰਗਲੈਂਡ ਚੱਲ ਗਏ, ਅਮਰੀਕਾ ਰਹਿੰਦੇ ਨੇ, ਮੈਂ ਇੰਗਲੈਂਡ ਤੋਂ ਆਇਆ ਮੈਂ। ਉਹ ਪਤਾ ਕੀ ਆਹੀ ਕੁਐਸਚਨ ਸੀ ਮੇਰਾ ਵੀ। ਆਮ ਨੂੰ ਦੱਸਦੇ ਵੀ ਜਿਹੜੇ ਪੰਜਾਬ ਦੇ ਇੰਡੀਅਨ ਸਿਟੀਜ਼ਨ ਉਹਨਾਂ ਨੂੰ ਬਿਨਾਂ ਜੱਥੇ ਤੋਂ ਵੀਜ਼ਾ ਬਹੁਤ ਮੁਸ਼ਕਲ ਨਹੀਂ ਮਿਲਦਾ ਉਹਨਾਂ ਨੂੰ। ਫਿਰ ਉਹਨਾਂ ਦਾ ਕੰਡੀਸ਼ਨਲ ਹੁੰਦਾ ਨਾ, ਕੰਡੀਸ਼ਨਲ ਵੀਜ਼ਾ, ਉਹ ਕੁਛ ਚੀਜ਼ਾਂ ਤੁਸੀਂ ਬਾਹਰ ਨਹੀਂ ਜਾ ਸਕਦੇ। ਮਿਲ ਜਾਂਦਾ ਪਰ ਮੁਸ਼ਕਲ ਮਿਲਦਾ। ਅਮਰੀਕਾ ਕਿਹੜੀ ਜਗ੍ਹਾ ਜੀ? ਮੈਂ ਕੈਲੀਫੋਰਨੀਆ ਹੁੰਦੇ ਆ। ਜਦੋਂ ਉੱਥੋਂ ਫਿਰ ਵੀਜ਼ਾ ਲੈ ਕੇ ਆਏ ਹੋ? ਹਾਂਜੀ ਅਸੀਂ ਬਾਹਰੋਂ ਲਿਆ ਸੀ ਵੀਜ਼ਾ। ਠੀਕ। ਕੀ ਨਾਮ ਸ਼ੁਭ ਨਾਮ ਤੁਹਾਡਾ? ਮੇਰਾ ਨਾਮ ਅਮਰਜੀਤ ਹੈ ਜੀ। ਅਮਰਜੀਤ। ਹਾਂਜੀ। ਅਸੀਂ ਕੈਨੇਡਾ ਤੋਂ ਇੱਧਰ ਨਾਲ ਸੈਟਲ ਦੇ ਨੇੜੇ ਰਹਿੰਦੇ ਅਸੀਂ। ਅੱਛਾ ਤੁਸੀਂ ਉਧਰ ਵੈਨਕੂਵਰ ਪਾਸੇ ਰਹਿੰਦੇ? ਐਲਸਫੋਰਡ। ਹਾਂਜੀ ਬੈਂਗਲੌਰ ਦੇ ਨੇੜੇ ਹਾਂਜੀ ਹਾਂਜੀ ਜਾਂਦੇ ਰਹੀਦਾ ਅਸੀਂ। ਹਾਂਜੀ ਸਾਰੇ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸੱਚਾ ਸੌਦਾ, ਜਿੱਥੇ ਸਾਡੀਆਂ ਸੰਗਤਾਂ ਜਿਹੜੀਆਂ ਕੈਨੇਡਾ ਤੋਂ ਆਈਆਂ ਉਹ ਉੱਥੇ ਸਾਡੇ ਨਾਲ ਮੌਜੂਦ ਆ। ਅਸੀਂ ਉਹਨਾਂ ਨੂੰ ਜਿੱਥੇ ਸੈਰ ਕਰਾਉਣੀ ਹੈ, ਇਹਨਾਂ ਨੂੰ ਦਿਖਾਉਣਾ ਆ। ਸੱਚਾ ਸੌਦਾ ਵੀ ਜ਼ਿਆਦਾ ਲੋਕਾਂ ਨੇ ਨਹੀਂ ਦੇਖਿਆ ਹੋਣਾ, ਕਿਉਂਕਿ ਇੱਥੇ ਵੀ ਸਾਰੇ ਯੂਟਿਊਬਰ ਘੱਟ ਹੀ ਪਹੁੰਚਦੇ। ਮੇਨ ਜਨਮ ਸਥਾਨ ਇੱਥੇ ਜ਼ਿਆਦਾ ਰਿਕਾਰਡਿੰਗ ਦੇਖਣ ਨੂੰ ਮਿਲਦੀ ਹੈ, ਲੇਕਿਨ ਇਸ ਗੁਰਦੁਆਰੇ ਦੀ ਅਸੀਂ ਤੁਹਾਨੂੰ ਰਿਕਾਰਡਿੰਗ ਦਿਖਾਵਾਂਗੇ ਜੀ। ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਜੀ ਭਾਈ ਹੁਣੀ ਮੌਜੂਦ ਨੇ। ਕਿਹੜੀ ਜਗ੍ਹਾ ਤੋਂ ਆਏ ਜੀ? ਇਹ ਮੇਰਾ ਨਾਂ ਹੈਗਾ ਜੀ ਗਿਆਨੀ ਲਖਵਿੰਦਰ ਸਿੰਘ। ਅੱਛਾ ਜੀ। ਅਸੀਂ ਅਮਰੀਕਾ ਤੋਂ ਆਏ ਹਾਂ, ਕੈਲੀਫੋਰਨੀਆ ਤੋਂ। ਅੱਛਾ ਜੀ। ਇੱਧਰ ਚੜ੍ਹਦੇ ਪੰਜਾਬ ਵਿੱਚ ਅਸੀਂ ਆਏ ਅੰਮ੍ਰਿਤਸਰ ਤੋਂ। ਤੇ ਇੱਥੇ ਸਾਨੂੰ ਬਹੁਤ ਵਧੀਆ ਲੱਗਾ ਜੀ ਆ ਕੇ। ਗੁਰਦੁਆਰਿਆਂ ਦੇ ਦਰਸ਼ਨ ਕੀਤੇ ਆ, ਨਨਕਾਣਾ ਸਾਹਿਬ ਦੇ, ਸੱਚਾ ਸੌਦਾ ਆਏ ਆ ਹੁਣ।
ਬਾਕੀ ਸਾਰੇ ਥਾਵਾਂ ਤੇ ਦਰਸ਼ਨ ਕਰ ਰਹੇ ਆ। ਇੱਥੋਂ ਦੀ ਸੰਗਤ ਨੇ ਵੀ ਬਹੁਤ ਪਿਆਰ ਕੀਤਾ, ਬਾਕੀ ਜਿੰਨੇ ਕਮਿਊਨਿਟੀ ਮੁਸਲਮਾਨ ਕਮਿਊਨਿਟੀ ਸਾਡੇ ਵੀਰ ਭਰਾ ਉਹਨਾਂ ਨੇ ਬਹੁਤ ਪਿਆਰ ਕੀਤਾ। ਹਰ ਤਰ੍ਹਾਂ ਦਾ ਸਾਨੂੰ ਸੰਯੋਗ ਮਿਲਿਆ ਜੀ ਪਹਿਲੀ ਵਾਰ ਅਸੀਂ ਪਾਕਿਸਤਾਨ ਆਏ ਆ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਜੀ ਜੀ ਤੇ ਬਹੁਤ ਮਨ ਨੂੰ ਖੁਸ਼ੀ ਹੋਈ ਆ। ਇੱਕ ਤਾਂ ਆਪਣੇ ਗੁਰੂ ਸਾਹਿਬਾਂ ਦੇ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਆ, ਆਪਣੇ ਬਜ਼ੁਰਗਾਂ ਦੇ ਪੁਰਾਣੇ ਪਿੰਡ ਵੇਖੇ ਆ। ਕਿਹੜਾ ਪਿੰਡ ਆ ਜੀ ਆਪਣੇ ਬਜ਼ੁਰਗਾਂ ਦਾ? ਸਾਡੇ ਬਜ਼ੁਰਗਾਂ ਦਾ, ਸਾਡੇ ਜਿਹੜੇ ਬਜ਼ੁਰਗ ਸਨ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ, ਉਹਨਾਂ ਦਾ ਪਿੰਡ ਸੀਗਾ ਈਚੋ ਗਿੱਲ, ਅੱਛਾ ਲਾਹੌਰ ਦੇ ਲਾਗੇ ਜੱਲੋ ਗਿੱਲ ਮੋੜ ਆ ਦੇ ਤੁਸੀਂ? ਲਾਗੇ। ਹਾਂਜੀ ਅੱਛਾ ਈਚੋ ਗਿੱਲ। ਬੇਸਿਕਲੀ ਮੈਂ ਕਾਲੋਂ ਆ, ਮੇਰੇ ਨਾਲ ਜਿਹੜੇ ਸਿੰਘ ਨੇ ਭਾਈ ਖਜਾਨ ਸਿੰਘ ਜੀ ਹੋਣੀ, ਉਹ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਭਤੀਜੇ ਨੇ, ਉਹ ਗਿੱਲ ਨੇ। ਅੱਛਾ, ਉਹਨਾਂ ਦੀ ਇਹਦਾ ਮਤਲਬ ਫੈਮਿਲੀ ਇੱਥੇ ਵੀ ਬੈਠੀ ਆ? ਹਾਂਜੀ, ਉਹਨਾਂ ਦਾ ਭਾਈਚਾਰਾ ਜਿਹੜਾ ਸੀਗਾ ਪਹਿਲਾਂ ਸਾਡੇ ਬਜ਼ੁਰਗਾਂ ਨਾਲ ਜਿਹੜੇ ਮਿਲਦੇ ਜੁਲਦੇ ਸੀਗੇ, ਬੇਸਿਕਲੀ ਹੈ ਤਾਂ ਪਹਿਲਾਂ ਹੀ ਮੁਸਲਮਾਨ ਸੀਗੇ, ਹਾਂ ਹਾਂ ਪਰ ਉਹਨਾਂ ਨਾਲ ਭਾਈਚਾਰਾ ਸੀ ਪੁਰਾਣਾ, ਹਾਂ ਬਹੁਤ ਪਿਆਰ ਨਾਲ ਰਹਿੰਦੇ ਸਨ। ਤੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਬਾਬਾ ਬਹਾਦਰ ਸਿੰਘ ਜੀ ਸਨ, ਜੀ, ਉਹਨਾਂ ਨਾਲ ਉਹਨਾਂ ਦਾ ਬਹੁਤ ਪਿਆਰ ਸੀ। ਅੱਛਾ ਤੇ ਜਿੱਦਣ ਦੇ ਅਸੀਂ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਇੱਧਰ ਲਹਿੰਦੇ ਪੰਜਾਬ ਆਏ ਆ, ਹਾਂ ਉਹਨਾਂ ਹੀ ਸਾਨੂੰ ਵਾਘੇ ਬਾਰਡਰ ਤੋਂ ਲਿਆ ਸੀ, ਉਹਨਾਂ ਦੇ ਘਰ ਹੀ ਅਸੀਂ ਲਾਹੌਰ ਠਹਿਰੇ ਹੋਏ ਹਾਂ। ਅੱਛਾ ਉਹ ਹੀ ਸਾਨੂੰ ਦਰਸ਼ਨ ਕਰਾ ਰਹੇ ਸਾਰੇ। ਉਹਨਾਂ ਨੂੰ ਹੈਗਾ ਤਾਂ ਉਹਨਾਂ ਦਾ ਨਾਂ ਚੌਧਰੀ ਯੂਸਫ ਆ, ਹਾਂ ਪਰ ਪਿਆਰ ਨਾਲ ਉਹਨਾਂ ਨੂੰ ਗੋਗਾ ਗਿੱਲ ਵੀ ਕਹਿੰਦੇ ਆ। ਅੱਛਾ ਉਹ ਹੀ ਸਾਨੂੰ ਸਾਰੇ ਦਰਸ਼ਨ ਕਰਾ ਰਹੇ ਆ ਤੇ ਅਸੀਂ ਬਹੁਤ ਖੁਸ਼ ਹੋਏ ਆ ਜੀ। ਤੇ ਅਸੀਂ ਕਾਮਨਾ ਵੀ ਇਹੋ ਕਰਦੇ ਆ ਵੀ ਸਾਰੀ ਦੁਨੀਆ ਵਿੱਚ ਅਮਨ ਅਮਾਨ ਰਵੇ, ਜੀ ਆਮ ਲੋਕੀ ਆਉਣ ਜਾਣ ਦਰਸ਼ਨ ਕਰਨ, ਇੱਕ ਦੂਜੇ ਨਾਲ ਰਾਬਤਾ ਕਰਨ, ਮਿਲਣ ਗਿਲਣ, ਤੇ ਆਪਸ ਵਿੱਚ ਦੀ ਪਿਆਰ ਵਧਿਆ ਰਵੇ, ਮੁਹੱਬਤ ਵਧਦੀ ਰਹੇ। ਮੁਹੱਬਤ ਵਧਦੀ ਰਵੇ। ਜਦੋਂ ਦੋਨਾਂ ਦੇਸ਼ਾਂ ਦਾ ਆਪਸ ਵਿੱਚ ਦੀ ਅਮਨ ਅਮਾਨ ਰਹੂਗਾ, ਪਿਆਰ ਰਹੂਗਾ, ਤੇ ਲੋਕੀ ਵੀ ਆਪਸ ਵਿੱਚ ਦੀ ਮਿਲਦੇ ਗਿਲਦੇ ਰਹਿਣਗੇ, ਨੇੜਤਾ ਹੋਊ। ਨੇੜਤਾ ਹੋਊਗੀ, ਮੁਹੱਬਤ ਵਧੂਗੀ। ਇਹ ਵੀ ਕਹਿਣਾ ਚਾਹੁੰਦੇ ਹਾਂ ਜੀ। ਸ਼ੁਕਰੀਆ ਸਰ। ਸੱਚਾ ਸੌਦਾ ਛੜਕਾਣਾ ਫੁਲਕਾ ਬਾਦ ਚੂੜ ਖਾਣਾ ਛੜਕਾਣਾ ਰੁਕਾ ਵਾ। ਬਾਦ ਕੱਲੇ ਕੱਲ ਖਾਏ ਕੁਛ ਹੱਥ ਦੇ ਨਾਨਕ ਰਾਹ ਪਛਾਣ ਸੇ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਲਿਆਣ ਸਿੰਘ ਜੀ ਨੇ ਸੰਸਾਰਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਕੋਈ ਸੱਚਾ ਸੌਦਾ ਕਰਨ ਨੂੰ ਕਿਹਾ। ਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਦ ਛੜਕਾਣੇ ਚੂੜ ਖਾਣੇ ਚੂੜਕਾਣੇ ਫਰੂਖਾਬਾਦ ਪਹੁੰਚੇ। ਉੱਥੇ ਰੱਬ ਦੀ ਬੰਦਗੀ ਬਾਰੇ ਸਾਧੂਆਂ ਨਾਲ ਮੇਲ ਹੋਇਆ ਅਤੇ ਪਤਾ ਚੱਲਿਆ ਕਿ ਉਹ ਕਈ ਦਿਨਾਂ ਦੇ ਭੁੱਖੇ ਹਨ। ਗੁਰੂ ਜੀ ਨੇ ਪਿਤਾ ਵੱਲੋਂ ਦਿੱਤੇ 20 ਰੁਪਏ ਦਾ ਲੰਗਰ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਛਕਾ ਕੇ ਖਰਾ ਸੌਦਾ ਕੀਤਾ ਅਤੇ ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਮਾ ਪਰੰਪਰਾ ਕਾਇਮ ਕੀਤੀ।